ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 27 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਤੂਤ, ਯੂਬਾ ਸਿਟੀ। ਗੁਰਦੇਵ ਸਿੰਘ, ਸੋਹਲੈਂਟੀਲਿਓ। ਕਮਲਜੀਤ ਸਿੰਘ, ਦਮੱਖਣ ਦੌਲਤਪੁਰੀ, ਅਮੈਂਟਿਕਾ। ਬਿਸਲਾ ਪਰਿਵਾਰ, ਫਰੈਜ਼ਨੋ। ਗੁਰਸਾਹਿਬ ਸਿੰਘ, ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਜੀ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਡੈਰਿਕ ਟ੍ਰੈਨ, ਜਿਹੜਾ ਕਿ ਕੰਜ਼ਿਊਮਰ ਰਾਈਟਸ ਦਾ ਵਕੀਲ ਹੈਗਾ, ਉਸ ਨੇ ਤੇ ਆਰਮੀ ਦਾ ਵੀ ਵੈਟਰਨ ਆ, ਉਸ ਨੇ ਸਿਟਿੰਗ ਰਿਪਬਲਿਕਨ ਕਾਂਗਰਸ ਵੂਮਨ ਮਿਸ਼ੈਲ ਸਟੀਲ ਨੂੰ ਹਰਾ ਦਿੱਤਾ ਹੈਗਾ ਆ ਔਰੇਂਜ ਕਾਉਂਟੀ ਦੇ ਵਿੱਚ। 2 ਟਰਮ ਤੋਂ ਮਿਸ਼ੈਲ ਜੋ ਆ ਉਹ ਉਸ ਏਰੀਏ ਨੂੰ ਰਿਪਰੈਜ਼ੈਂਟ ਕਰ ਰਹੀ ਸੀ। ਸੋ ਡੈਮੋਕ੍ਰੇਟਸ ਨੇ ਇਹ ਸੀਟ ਜੋ ਆ ਉਹ ਫਲਿੱਪ ਕਰ ਲਈ ਹੈਗੀ ਆ। ਤੇ ਆਇਓਵਾ ਦੇ ਵਿੱਚ ਜਿਹੜੀ ਰਿਪਬਲਿਕਨ ਆ ਉਹ ਇੱਕ ਸੀਟ ਲੈ ਗਏ ਹੈਗੇ ਆ। ਸੋ ਰਾਈਟ ਨਾਓ 220 ਸੀਟਾਂ ਜੋ US ਕਾਂਗਰਸ ਦੇ ਵਿੱਚ ਰਿਪਬਲਿਕਨਸ ਕੋਲ ਆ, 214 ਸੀਟਾਂ ਜਿਹੜੀਆਂ ਆ US ਕਾਂਗਰਸ ਦੇ ਕੋਲ ਹੈਗੀਆਂ ਆ। ਸਿਰਫ ਇੱਕੋ ਹੀ ਇੱਕ ਸੀਟ ਜਿਹੜਾ ਹਜੇ ਡਿਸੀਜਨ ਦੇਣਾ ਹੈਗਾ ਆ, ਉਹ ਵੀ ਸਾਡੀ ਕੈਲੀਫੋਰਨੀਆ ਦੇ ਵਿੱਚ ਹੀ ਆ। 13th ਕਾਂਗਰੈਸ਼ਨਲ ਡਿਸਟ੍ਰਿਕਟ ਜੋ ਕੈਲੀਫੋਰਨੀਆ ਦਾ ਆ, ਉਹ ਹਜੇ ਡਿਸਾਈਡ ਹੋਣਾ ਹੈਗਾ ਆ। ਮੈਟ ਗੇਜ਼ ਨੇ ਰਿਜ਼ਾਈਨ ਕਰਤਾ ਸੀ, ਉਹਦੀ ਜਗ੍ਹਾ ਦੇ ਉੱਤੇ ਦੇਖਦੇ ਆ ਵੀ ਇਲੈਕਸ਼ਨ ਹੁੰਦੀ ਆ, ਫਿਰ ਪਤਾ ਚੱਲੂਗਾ। ਤੇ ਕੈਲੀਫੋਰਨੀਆ ਦੇ ਜੋ ਸੈਂਟਰਲ ਵੈਲੀ ਦੇ ਵਿੱਚ ਜੌਨ ਡੁਆਰਟੇ ਆ ਤੇ ਐਡਮ ਗਰੇ, ਸੋ ਉਹ ਜਿਹੜੀ ਆ ਸੀਟ 182 ਵੋਟਾਂ ਦਾ ਹੀ ਹਜੇ ਫਰਕ ਹੈਗਾ ਆ। ਸੋ ਉਹਦਾ ਜਿਹੜਾ ਡਿਸੀਜਨ ਆ ਹਜੇ ਨਹੀਂ ਦਿੱਤਾ ਗਿਆ। ਜੋ ਟ੍ਰੈਨ ਆ ਉਸਨੇ ਵੀਤਨਾਮੀਜ਼ ਅਮਰੀਕਨ ਜੋ ਕਿ ਲਿਟਨ ਸੈਗੋਨ ਲਾਰਜ ਬਲਾਕ ਵੋਟਰਸ ਦਾ ਹੈਗਾ ਆ, ਮੋਸਟਲੀ ਇਹ ਰਿਪਬਲਿਕਨ ਲੀਨ ਕਰਦੇ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਤੋੜਿਆ ਹੈਗਾ ਆ। ਤੇ ਬੜਾ ਕਹਿੰਦੇ ਐਂਟੀ ਕਮਿਊਨਿਸਟ ਬੰਦਾ ਹੈਗਾ ਆ ਜੋ ਡੈਰਿਕ ਟਰਾਨ ਹੈਗਾ ਆ। ਮਿਸ ਟੈਲੀ ਨੇ $9.4 ਮਿਲੀਅਨ ਕੈਂਪੇਨ ਦੇ ਜਿਹੜੇ ਫੰਡ ਰੇਜ਼ ਕੀਤੇ ਸੀ। ਮਿਸਟਰ ਟਰਾਨ ਨੇ ਜਿਹੜੇ ਆ ਉਹ ਸਿਰਫ $4 ਮਿਲੀਅਨ ਜਿਹੜੇ ਫੰਡ ਆ ਉਹ ਰੇਜ਼ ਕੀਤੇ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਕੈਲੀਫੋਰਨੀਆ ਹੈਲਥ ਆਫੀਸਰਸ ਨੇ ਜਿਹੜੇ ਉਹਨਾਂ ਨੇ ਕਨਫਰਮ ਕੀਤਾ ਕਿ ਬਰਡ ਫਲੂ ਵਾਇਰਸ ਕਰਕੇ ਜਿਹੜਾ ਸਟੋਰਾਂ ਦੇ ਵਿੱਚ ਰॉ ਮਿਲਕ ਗਿਆ ਜਾਂ ਕਿਸੇ ਨੇ ਖਰੀਦਿਆ ਤਾਂ ਉਹਨੂੰ ਵਾਪਸ ਹੁਣ ਮੰਗਵਾਇਆ ਜਾ ਰਿਹਾ। ਸਟੇਟ ਐਗਰੀਕਲਚਰ ਆਫੀਸ਼ੀਅਲ ਜਿਹੜੇ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਕੁਝ ਥਾਵਾਂ ਦੇ ਉੱਤੇ ਜਿਹੜੇ ਬਰਡ ਫਲੂ ਵਾਇਰਸ ਦੇ ਉਹ ਸਾਈਨ ਨੇ ਦੇਖੇ ਗਏ ਨੇ। ਖਾਸ ਕਰਕੇ ਹੁਣ ਜਿਹੜਾ ਪਿਛਲੇ ਕੁਝ ਘੰਟਿਆਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਜਿਹੜੇ ਬਲਕ ਦੇ ਵਿੱਚ ਜਿਨ੍ਹਾਂ ਨੇ ਟੈਂਕ ਗਏ ਜਿਹੜੇ ਜਾਂ ਟਰੱਕਸ ਗਏ ਨੇ ਜਾਂ ਜਿੱਥੇ ਪੈਕਿੰਗ ਹੁੰਦੀ ਆ, ਉਹਨਾਂ ਨੂੰ ਲੈ ਕੇ ਹੁਣ ਜਿਹੜੀ ਖਾਸੀ ਚਿੰਤਾ ਉਹ ਦੇਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਰਾ ਮਿਲਕ ਜਿਹੜਾ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਉੱਥੇ ਉਹਨਾਂ ਨੇ ਜਿਹੜੀ ਰੀਕਾਲ ਕੀਤੀ ਹੈ, ਉਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੇ ਚੈਕਿੰਗ ਕੀਤੀ ਤਾਂ ਬਰਡ ਫਲੂ ਦੇ ਜਿਹੜੇ ਆਊਟਬ੍ਰੇਕ ਦੇ ਸਟੇਟ ਡਾਇਰੀ ਫਾਰਮਸ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਕੁਝ ਲੱਛਣ ਜਿਹੜੇ ਉਹ ਦੇਖੇ ਗਏ। ਦੱਸਿਆ ਜਾ ਰਿਹਾ ਕਿ ਇਹਨਾਂ ਨੇ 1800 ਜਿਹੜੀਆਂ ਨੇ ਕੈਟਲ ਪਸ਼ੂ ਜਿਹੜੇ ਨੇ ਡੇਅਰੀਆਂ ਦੇ ਵਿੱਚ ਉਹਨਾਂ ਨੂੰ ਅਲੱਗ ਕੀਤਾ ਹੋਇਆ, ਉਹਨਾਂ ਨੂੰ ਅੱਡ ਕੀਤਾ ਹੋਇਆ, ਜਿਨ੍ਹਾਂ ਦੇ ਵਿੱਚ ਫ੍ਰੈਜ਼ਨੋ ਦੇ ਕੁਝ ਦੱਸੇ ਗਏ ਨੇ, ਹੈਨਫੋਰਡ ਦੇ ਵਿੱਚ ਕੁਝ ਦੱਸੇ ਗਏ ਨੇ ਤੇ ਕੁਝ ਹੋਰ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਨੇ।
ਰਾਹ ਫਾਰਮ ਪ੍ਰੋਡਿਊਸ ਜਿਹੜੇ ਨੇ ਜਿਹੜੇ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਕਿਹਾ ਕਿ ਸਾਰਾ ਜਿਹੜਾ ਮਿਲਕ ਆ ਉਹਦੇ ਵਿੱਚੋਂ ਇਹ ਤੈਅ ਕਰਨਾ ਔਖਾ ਜਿੰਨਾ ਵੀ ਕੈਲੀਫੋਰਨੀਆ ਦਾ ਪ੍ਰੋਡਿਊਸ ਆ ਕਿ ਕਿੰਨਾ ਉਹਦੇ ਵਿੱਚੋਂ ਜਿਹੜਾ ਉਹ ਪ੍ਰਭਾਵਿਤ ਆ ਬਰਡ ਫਲੂ ਵਾਲੇ ਜਿਹੜੇ ਪਸ਼ੂ ਨੇ, ਜਾਨਵਰ ਨੇ, ਉਹਨਾਂ ਤੋਂ ਲੈ ਗਿਆ। ਪਰ ਦੂਜੇ ਪਾਸੇ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਆ, ਉਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਲਗਾਤਾਰ ਧੜਾ ਧੜ ਜਿਹੜੇ ਸੈਂਪਲਸ ਨੇ ਉਹਨਾਂ ਨੂੰ ਕਲੈਕਟ ਕਰ ਰਹੇ ਨੇ ਤੇ ਉਹਨਾਂ ਦੀ ਟੈਸਟਿੰਗ ਜਿਹੜੀ ਆ ਉਹ ਲਾਰਜ ਸਕੇਲ ਉੱਤੇ ਕਰਨ ਦੀ ਹੁਣ ਜਿਹੜੀ ਮੁਹਿੰਮ ਆ ਉਹ ਵਿੱਢੀ ਜਾ ਰਹੀ ਆ। ਕੁਝ ਹੈਲਥ ਐਕਸਪਰਟਸ ਨੇ ਇਹ ਗੱਲ ਸਵਾਲ ਖੜੇ ਕੀਤੇ ਨੇ ਕਿ ਜਿਹੜੇ ਲੋਕਾਂ ਨੇ, ਜਿਨ੍ਹਾਂ ਨੇ ਖਰੀਦ ਲਿਆ ਜਾਂ ਜਿਨ੍ਹਾਂ ਨੇ ਪੀ ਲਿਆ, ਉਹਨਾਂ ਦੇ ਵਿੱਚ ਤੁਸੀਂ ਉਹਨਾਂ ਦੇ ਬਾਰੇ ਕੀ ਦੱਸੋਗੇ? ਸੋ ਹੁਣ ਬਹੁਤ ਵੱਡੀ ਪੱਧਰ ਤੇ ਰॉ ਮਿਲਕ ਵਾਲਿਆਂ ਨੂੰ ਜਿਹੜਾ ਉਹ ਘੇਰਾ ਪੈ ਗਿਆ। ਰॉ ਮਿਲਕ ਵਾਲਿਆਂ ਦਾ ਜਿਹੜਾ ਰਾਹ ਫਾਰਮ ਵਾਲਾ ਜਿਹੜਾ ਰॉ ਮਿਲਕ ਆ ਉਹ ਹੁਣ ਵੱਡੀ ਪੱਧਰ ਤੇ ਜਿਹੜਾ ਵਾਪਸ ਆ ਉਹ ਸਟੋਰਸ ਦੇ ਵਿੱਚੋਂ ਮੰਗਵਾਇਆ ਜਾ ਰਿਹਾ ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਇੰਡਾਈਟ ਕੀਤਾ ਗਿਆ ਹੈ ਕਿਉਂਕਿ ਉਹ 71 ਪਾਉਂਡ ਮੈਥ ਸੋਕਡ ਕਲੋਥਸ ਜੋ ਆ ਤੇ ਉਹ ਲੈ ਕੇ ਆ ਰਿਹਾ ਸੀਗਾ। ਸੋ ਉਸ ਨੂੰ ਅਰੈਸਟ ਕਰ ਲਿਆ ਗਿਆ ਕਿਉਂਕਿ ਉਹਨ ਕੱਪੜੇ ਲਿਆਂਦੇ ਸੀ ਤੇ ਮੈਥ ਦੇ ਨਾਲ ਭੇ ਕੇ ਜਿਹੜੇ ਆ ਉਹ ਕੱਪੜਿਆਂ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਆ ਮੈਥ ਸੋਕਡ ਕਾਓ ਪਜਾਮਾਸ ਉਹ ਲੈ ਕੇ ਆਇਆ ਸੀ ਲਾਸ ਐਂਜਲਸ 에ਅਰਪੋਰਟ ਤੇ ਨਵੰਬਰ 6 ਨੂੰ ਤੇ ਉਸ ਨੂੰ ਉੱਥੇ ਅਰੈਸਟ ਕਰ ਲਿਆ ਗਿਆ। ਜਦੋਂ ਉਹਦੇ ਜਿਹੜੇ 2 ਸੂਟਕੇਸ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਕਿਉਂਕਿ ਉਹ ਮੈਥਫੈਟਮੀਨ ਦੇ ਨਾਲ ਸੋਕਡ ਸੀ। ਤੇ ਇਸ ਤੋਂ ਬਿਨਾਂ ਜੋ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਰਾਜ ਮਥਾੜੂ 31 ਸਾਲਾਂ ਦਾ ਉਹਨੂੰ 1 ਕਾਊਂਟ ਆਫ ਪੋਜੈਸ਼ਨ ਵਿਦ ਇੰਟੈਂਟ ਟੂ ਡਿਸਟ੍ਰੀਬਿਊਟ ਮੈਥਫੈਟਮੀਨ, ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨਿਊਜ਼ ਰਿਲੀਜ਼ ਹੋਈ ਹੈਗੀ ਆ, ਮਥਾੜੂ ਨੂੰ ਜੋ ਮੰਡੇ ਨੂੰ ਆਉਣ ਵਾਲੇ ਸੋਮਵਾਰ ਨੂੰ ਅਰੇਂਜ ਕੀਤਾ ਜਾਊਗਾ US ਡਿਸਟ੍ਰਿਕਟ ਕੋਰਟ ਇਨ ਡਾਊਨਟਾਊਨ ਲਾਸ ਐਂਜਲਸ ਤੇ $10,000 ਦੀ ਬੌਂਡ ਦੇ ਉੱਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ। ਇਸ ਕੇਸ ਦੇ ਵਿੱਚ US ਦੇ ਅਟਾਰਨੀ ਮਾਰਟਿਨ ਐਸਟਰਾਡਾ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਭਈ ਜਿਹੜੇ ਡਰੱਗ ਡੀਲਰਸ ਹੈਗੇ ਆ ਉਹ ਵੱਖ-ਵੱਖ ਨਵੇਂ-ਨਵੇਂ ਤਰੀਕੇ ਕ੍ਰੀਏਟ ਕਰਦੇ ਰਹਿੰਦੇ ਆ ਕਿ ਇਸ ਹਿਸਾਬ ਦੇ ਨਾਲ ਜਿਹੜੀਆਂ ਖਤਰਨਾਕ ਦਵਾਈਆਂ ਆ, ਡਰੱਗਸ ਹੈਗੀਆਂ, ਉਹਨਾਂ ਨੂੰ ਅਮਰੀਕਾ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਬਹੁਤ ਜ਼ਿਆਦਾ ਪ੍ਰੋਫਿਟ ਬਣਾਇਆ ਜਾ ਸਕੇ। ਕਹਿੰਦੇ ਵੀ ਇਸ ਪ੍ਰੋਸੈਸ ਦੇ ਵਿੱਚ ਸਾਡੀ ਕਮਿਊਨਿਟੀਜ਼ ਨੂੰ ਉਹ ਜ਼ਹਿਰ ਦੇ ਰਹੇ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਤੇ ਲਾ ਇਨਫੋਰਸਮੈਂਟ ਪੂਰੀ ਤਰ੍ਹਾਂ ਕਮਿਟਡ ਹੈਗੀ ਆ ਡਰੱਗ ਟ੍ਰੈਫਿਕਰਸ ਨੂੰ ਫਾਈਟ ਕਰਨ ਦੇ ਲਈ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਬੰਦੇ ਦੀ ਜਿਹੜੀ ਲਾਈਫ ਆ ਉਹ ਬਚਾਈ ਜਾ ਸਕੇ। ਮਥਾੜੂ ਜਿਹੜਾ ਆ ਉਹ ਪ੍ਰਪੇਅਰ ਹੋ ਰਿਹਾ ਸੀ ਆਪਣੀ ਲੇਟ ਨਾਈਟ ਯੂਨਾਈਟਿਡ 에ਅਰਲਾਈਨ ਦੀ ਫਲਾਈਟ ਲਾਸ ਐਂਜਲਸ ਟੂ ਸਿਡਨੀ ਆਸਟ੍ਰੇਲੀਆ। ਸੋ ਉੱਥੇ ਜਾਣਾ ਸੀਗਾ ਤੇ 2 ਪੀਸਸ ਆਫ ਲੱਗੇਜ ਜਿਹਦੇ ਵਿੱਚ ਇੱਕ ਪਿੰਕ ਸੂਟਕੇਸ ਸੀ, ਇੱਕ ਗ੍ਰੇ ਸੂਟਕੇਸ ਸੀ ਤੇ ਸਕਰੀਨ ਆਫੀਸਰਸ ਨੇ ਜਦੋਂ ਐਕਸ-ਰੇ ਕੀਤਾ ਤੇ ਸੈਕੰਡਰੀ ਇਨਸਪੈਕਸ਼ਨ ਹੋਈ ਉਹਦੇ ਵਿੱਚ ਇਹ ਸਾਰਾ ਕੁਝ ਲੱਭਿਆ ਗਿਆ। ਜਦੋਂ ਲਾ ਇਨਫੋਰਸਮੈਂਟ ਆਫੀਸਰਸ ਨੇ ਅਨਜ਼ਿਪ ਕੀਤੇ ਸੂਟਕੇਸ, ਉਹਨਾਂ ਨੇ ਦੇਖਿਆ ਵੀ ਚਿੱਟੇ ਤੇ ਲਾਈਟ ਕਲਰਡ ਕਲੋਥਿੰਗ ਆਈਟਮ ਜੋ ਆ ਉਹ ਡਰਾਈਡ ਸਟਿਫ ਸੀਗੇ ਉਹਨਾਂ ਨੂੰ ਜਿੱਦਾਂ ਮੈਥ ਦੇ ਵਿੱਚ ਭੇ ਕੇ ਬਾਅਦ ਦੇ ਵਿੱਚ ਸੁਕਾਇਆ ਗਿਆ ਸੀਗਾ। ਚਿੱਟਾ ਜਿਹੜਾ ਪਾਊਡਰ ਉਹਨਾਂ ਦੇ ਉੱਤੇ ਸੀਗਾ। ਕ੍ਰਿਮੀਨਲ ਕੰਪਲੇਨ ਜੋ ਫਾਈਲ ਹੋਈ ਹੈਗੀ ਆ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੀ ਕੋਰਟ ਦੇ ਵਿੱਚ। ਆਫੀਸਰਸ ਨੇ ਜਦੋਂ ਉਸ ਨੂੰ ਟੈਸਟ ਕੀਤਾ ਤੇ ਇਹ ਪਤਾ ਚੱਲਿਆ ਵੀ ਉਹ ਮੈਥ ਸੀ ਤੇ ਜਿਹੜੇ ਮੈਥ ਸੋਕਡ ਕੱਪੜੇ ਆ ਉਹਨਾਂ ਦਾ ਭਾਰ 71.5 ਪਾਉਂਡ ਦੇ ਕਰੀਬ ਸੀਗਾ। ਸੋ ਇਸ ਤੋਂ ਬਿਨਾ ਕਹਿੰਦੇ ਵੀ 5 ਵਾਈਟ ਟੀ-ਸ਼ਰਟ ਸੀਗੀਆਂ, 8 ਪੇਅਰ ਆਫ ਵੂਮਨਸ ਅੰਡਰਵੀਅਰ ਸੀ, 19 ਪੇਅਰ ਆਫ ਸੌਕਸ, 2 ਸਪੋਰਟਸ ਬਰਾਸ ਤੇ 3 ਟੈਂਕ ਟੌਪਸ, 2 ਟਾਵਲਸ, ਇੱਕ ਕਾਰਡੀਗਨ ਸਵੈਟਰ ਸੀ, ਇੱਕ ਹੁੱਡੀ ਸੀ। ਸੋ ਇਦਾਂ ਦਾ ਜਿਹੜਾ ਸਮਾਨ ਉਹਦੇ ਵਿੱਚ ਸੀਗਾ। ਸੋ ਦੇਖੋ ਕਿੱਦਾਂ ਦੇ ਨਵੇਂ-ਨਵੇਂ ਜਿਹੜੇ ਤਰੀਕੇ ਆ ਇਹ ਲੱਭ ਰਹੇ ਹੈਗੇ ਆ ਕਿ ਕਿੱਦਾਂ ਜਿਹੜੀ ਡਰੱਗ ਨੂੰ ਲੈ ਕੇ ਆਉਣਾ ਹੈਗਾ। ਮਥਾੜੂ ਨੂੰ ਇੰਟਰਸੈਪਟ ਕੀਤਾ ਗਿਆ LAX ਬੋਰਡਿੰਗ ਗੇਟ ਦੇ ਉੱਤੇ ਤੇ ਕਸਟਡੀ 'ਚ ਲਿਆ ਗਿਆ ਸੀ ਨਵੰਬਰ 7 ਨੂੰ ਤੇ ਜੇ ਉਹ ਕਨਵਿਕਟ ਹੋ ਜਾਂਦਾ ਆ ਤੇ ਘੱਟੋ ਘੱਟ 10 ਸਾਲਾਂ ਦੀ ਜਿਹੜੀ ਆ ਫੈਡਰਲ ਪ੍ਰਿਜ਼ਨ ਉਸ ਨੂੰ ਹੋਊਗੀ।
ਜੀ। ਅਗਲੀ ਜਿਹੜੀ ਖਬਰ ਆ ਲੌਂਗ ਬੀਚ ਤੋਂ ਆ ਰਹੀ ਹੈ। ਲੌਂਗ ਬੀਚ ਦੇ ਵਿੱਚ ਇੱਕ ਜਿਹੜੀ ਬੱਸ ਆ, ਟ੍ਰਾਂਜ਼ਿਟ ਬੱਸ ਆ, ਉਹਨੇ ਇੱਕ ਪੈਡੈਸਟਰੀਅਨ ਨੂੰ ਟੱਕਰ ਮਾਰ ਦਿੱਤੀ, ਜਿਹਦੇ ਕਰਕੇ ਇਸ ਬੀਬੀ ਦੀ ਮੌਤ ਹੋ ਗਈ। ਇਹ ਜਿਹੜਾ ਘਟਨਾ ਵਾਪਰੀ ਆ, ਉਹ ਇੱਕ ਮੀਡੀਆ ਰਿਲੀਜ਼ ਜਿਹੜਾ ਕਿ ਲੌਂਗ ਬੀਚ ਪੁਲਿਸ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ। ਉਹਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਘਟਨਾ ਸ਼ੋਰਲਾਈਨ ਡਰਾਈਵ ਤੇ 7th ਸਟਰੀਟ ਦੇ ਜਿਹੜੇ ਇਲਾਕੇ ਨੇ, ਉਹਨਾਂ ਦੇ ਵਿੱਚ ਵਾਪਰੀ ਹੈ 6:55 ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜਾ ਲੌਂਗ ਬੀਚ ਫਾਇਰ ਡਿਪਾਰਟਮੈਂਟ ਦਾ ਜਿਹੜਾ ਪਰਸਨਲ ਆ, ਉਹਨੇ ਇਸ ਬੀਬੀ ਨੂੰ ਮੌਕੇ ਤੇ ਪਹੁੰਚ ਕੇ ਕੋਸ਼ਿਸ਼ ਵੀ ਕੀਤੀ ਕਿ ਉਹਨੇ ਮੁੱਢਲੀ ਸਹਾਇਤਾ ਜਿਹੜੀ ਹੈ ਵਿਕਟਮ ਨੂੰ ਦਿੱਤੀ ਜਾ ਸਕੇ, ਪਰ ਜਿਹੜੀ ਬੀਬੀ ਹੈ ਇਹਨੂੰ ਬਚਾਇਆ ਨਹੀਂ ਜਾ ਸਕਿਆ ਤੇ ਇਹਨੂੰ ਮੌਕੇ ਤੇ ਜਿਹੜਾ ਮ੍ਰਿਤਕ ਆ ਉਹ ਐਲਾਨ ਦਿੱਤਾ ਗਿਆ। ਜਿਹੜੀ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ, ਉਹਦੇ ਦੱਸਣ ਦੇ ਮੁਤਾਬਕ ਲੌਂਗ ਬੀਚ ਟ੍ਰਾਂਜ਼ਿਟ ਬੱਸ ਜਿਹੜੀ ਆ, ਉਹ ਟਰੈਵਲ ਕਰ ਰਹੀ ਸੀ ਨਾਰਥ ਬਾਉਂਡ ਤੋਂ ਸ਼ੋਰਲਾਈਨ ਡਰਾਈਵ ਦੇ ਇਲਾਕਿਆਂ ਦੇ ਵੱਲ, ਤੇ ਉਦੋਂ ਇੱਕ ਪੈਡੈਸਟਰੀਅਨ ਜਿਹੜਾ ਕਿ ਜਿਹਦੇ ਬਾਰੇ ਦੱਸਣ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਉਹ ਕ੍ਰਾਸ ਵਾਕ ਜਿਹੜੀ ਹੁੰਦੀ ਆ ਆਪਣੇ ਸਾਈਡ ਦੇ, ਉਹਦੇ ਬਾਹਰ ਸੀਗਾ, ਉਸ ਤੋਂ ਪਾਸੇ ਸੀਗਾ, ਆਊਟਸਾਈਡ ਸੀਗਾ। ਬੱਸ ਡਰਾਈਵਰ ਜਿਹੜਾ ਉਹਨੇ ਨਾਲ ਦੀ ਨਾਲ ਰਿਪੋਰਟ ਕੀਤਾ ਜਿਹੜਾ ਲੌਂਗ ਬੀਚ ਪੁਲਿਸ ਡਿਪਾਰਟਮੈਂਟ ਉਹਦੇ ਦੱਸਣ ਦੇ ਮੁਤਾਬਕ, ਤੇ ਨਾਲ ਉਹਨੇ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਵੀ ਅਸਿਸਟ ਕੀਤਾ। ਇਹ ਨਹੀਂਗਾ ਕਿ ਇੰਡੀਆ ਵਾਂਗੂ ਮਾਰ ਕੇ ਟੱਕਰ ਕੋਈ ਬੰਦਾ ਭੱਜ ਗਿਆ ਤੇ ਉਸ ਤੋਂ ਬਾਅਦ ਕੇਸ ਬਣ ਗਿਆ ਜਾਂ ਜੋ ਵੀ ਹੈ, ਪਰ ਬਾਅਦ ਦੇ ਵਿੱਚ ਹੁਣ ਉਹ ਦੱਸਦੇ ਆ ਕਿ ਇਹ ਦੇਖਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਜਿਹੜੀ ਉਸ ਬੀਬੀ ਦੀ ਜ਼ਿੰਮੇਵਾਰੀ ਉਹ ਕੁਛ ਹੱਦ ਤੱਕ ਸੀਗੀ, ਕਿਉਂਕਿ ਉਹ ਬਾਹਰ ਸੀਗੀ ਕ੍ਰਾਸ ਵਾਕ ਤੋਂ, ਤੇ ਇਸ ਕਰਕੇ ਉਹ ਬੱਸ ਨੇ ਉਹਨੂੰ ਹਿੱਟ ਕਰ ਦਿੱਤਾ, ਜਿਹਦੀ ਕਰਕੇ ਉਹਦੀ ਥਾਂ ਜਿਹੜੀ ਆ ਉਹ ਮੌਤ ਹੋ ਗਈ। ਅਗਲੀ ਖਬਰ ਵੱਲ ਚੱਲੀਏ, ਜੋ ਕਿ ਬੇ ਏਰੀਏ ਤੋਂ ਆ ਰਹੀ ਹੈ। ਬੜੀ ਦੁਖਦਾਈ ਖਬਰ ਆ। ਬੇ ਏਰੀਏ ਦੇ ਵਿੱਚ ਪੀਡਮੌਂਟ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਆ, ਜੀ, ਜੀ। ਓਕਲੈਂਡ ਦੇ ਲਾਗੇ। ਉੱਥੇ 3 ਜਾਣਿਆਂ ਦੀ ਮੌਤ ਹੋਈ ਆ। ਇੱਕ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ। ਟੈਸਲਾ ਦਾ ਸਾਈਬਰ ਟਰੱਕ ਉਹ ਕ੍ਰੈਸ਼ ਕਰ ਗਿਆ ਸੀ। ਕਹਿੰਦੇ ਤੜਕੇ 3 ਵਜੇ ਦੇ ਕਰੀਬ ਇਹ ਲੋਕ ਆ ਰਹੇ ਸੀ, ਜਦੋਂ ਇਹਨਾਂ ਦਾ ਜਿਹੜਾ ਸਾਈਬਰ ਟਰੱਕ ਆ, ਉਹਨਾਂ ਨੇ ਕੰਟਰੋਲ ਲਾਸ ਕਰ ਲਿਆ ਤੇ ਉਹ ਇੱਕ ਟਰੀ ਦੇ ਵਿੱਚ ਵੱਜਾ, ਜਿਹਦੇ ਨਾਲ 3 ਜਾਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ, ਤੇ ਇੱਕ ਜਾਣੇ ਨੂੰ ਜਿਹੜਾ ਆ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈਗਾ। ਪੀਡਮੌਂਟ ਦੇ ਪੁਲਿਸ ਚੀਫ ਜਰਮੀ ਬੋਬਰਜ਼ ਉਹਨਾਂ ਨੇ ਦੱਸਿਆ ਵੀ ਇਹ ਸਿੰਗਲ ਵਹੀਕਲ ਕੋਲਿਜਨ ਸੀਗਾ, ਤੇ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਆ। ਹਜੇ ਜੋ ਮਾਰੇ ਗਏ ਆ ਉਹਨਾਂ ਦੀ ਆਇਡੈਂਟੀਟੀ ਰਿਲੀਜ਼ ਨਹੀਂ ਕੀਤੀ, ਪਰ ਇਹ ਜ਼ਰੂਰ ਦੱਸਿਆ ਗਿਆ ਵੀ 3 ਜਾਣੇ ਜਿਹੜੇ ਆ ਪੀਡਮੌਂਟ ਹਾਈ ਸਕੂਲ ਦੇ 2023 ਸੰਨ ਦੇ ਗ੍ਰੈਜੂਏਟ ਸੀਗੇ। ਪੀਡਮੌਂਟ ਦੇ ਫਾਇਰ ਚੀਫ ਡੇਵ ਵਰਿੰਗਨ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੋ ਅੱਗ ਲੱਗੀ ਸੀ ਉਸ ਸਾਈਬਰ ਟਰੱਕ ਨੂੰ, ਉਹਨੂੰ ਬੁਝਾਉਣ ਦੇ ਵਿੱਚ ਕਾਮਯਾਬ ਤਾਂ ਹੋ ਗਏ, ਪਰ ਜੋ ਕਿਉਂਕਿ ਜਿਹੜੀ ਉਹਦੇ ਵਿੱਚ ਲੀਥੀਅਮ ਆਇਰਨ ਬੈਟਰੀ ਸੀ ਉਸ ਨੂੰ ਅੱਗ ਲੱਗ ਗਈ ਸੀ, ਤੇ ਕਹਿੰਦੇ ਵੀ ਜਿੱਦਾਂ ਹੋਰ ਕਾਰਾਂ ਨੂੰ ਅੱਗ ਲੱਗਦੀ ਉਸੇ ਤਰ੍ਹਾਂ, ਪਰ ਉਹ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਸੋ 3 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ। ਇੱਕ ਜਾਣਾ ਜਿਹੜਾ ਆ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਿਆ। ਇਹ ਪੀਡਮੌਂਟ ਟਾਊਨ ਓਕਲੈਂਡ ਦੇ ਲਾਗੇ ਹੈਗਾ। 2.5 ਮੀਲ ਇੱਧਰ ਨੂੰ ਜਦੋਂ ਆਨੇ ਯੂਨੀਵਰਸਿਟੀ ਵੱਲ ਨੂੰ, ਤੇ ਉੱਥੋਂ ਦੇ ਰਹਿਣ ਵਾਲੇ ਸੀ, ਤੇ ਉਸੇ ਹੀ ਸ਼ਹਿਰ ਦੇ ਵਿੱਚ ਜਿਹੜਾ ਆ ਐਕਸੀਡੈਂਟ ਵਾਪਰਿਆ। ਜੀ। ਅਗਲੀ ਜਿਹੜੀ ਖਬਰ ਆ ਉਹ ਰਵਾਨਾ ਤੋਂ ਆ ਰਹੀ ਹੈ। ਰਵਾਨਾ ਦੇ ਵਿੱਚ ਇੱਕ ਕੈਲੀਫੋਰਨੀਆ ਦਾ ਜਿਹੜਾ ਬਿਜ਼ਨਸ ਓਨਰ ਆ, ਉਹਨੂੰ 15 ਸਾਲ ਦੀ ਸਜ਼ਾ ਹੋਈ ਹੈ ਫੈਡਰਲ ਪ੍ਰਿਜ਼ਨ ਦੇ ਵਿੱਚ, ਤੇ ਦੋਸ਼ ਉਹਦੇ ਤੇ ਇਹ ਲੱਗਿਆ ਕਿ ਉਹਨੇ ਸੈਂਟਰਲ ਇਲੀਨੋਇਸ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਉਸ ਮਾਮਲੇ ਦੇ ਵਿੱਚੋਂ ਜਿਹੜੇ ਮਿਲੀਅਨਸ ਆਫ ਡਾਲਰ ਆ ਉਹਨਾਂ ਦਾ ਘੁਟਾਲਾ ਕੀਤਾ। ਬ੍ਰੈਟ ਬਾਰਲੈਟ ਜਿਹੜੇ ਕਿ ਫਾਊਂਟੇਨ ਵੈਲੀ ਕੈਲੀਫੋਰਨੀਆ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਆ ਉਹ ਦਿੱਤੀ ਗਈ ਹੈ। ਉਰਬਾਨਾ ਦੇ ਵਿੱਚ ਕੇਸ ਸਾਹਮਣੇ ਆਇਆ ਸੀਗਾ, ਤੇ ਉਹਨਾਂ ਨੇ ਗਿਲਟੀ ਪਲੀਡ ਕਰ ਲਿਆ ਸੀਗਾ ਅਪ੍ਰੈਲ ਦੇ ਵਿੱਚ, ਤੇ ਉਹਨਾਂ ਦੇ ਉੱਤੇ 5 ਕਾਊਂਟਸ ਆਫ ਜਿਹੜੇ ਵਾਇਰ ਹੈ, ਮੇਲ ਹੈ ਜਾਂ ਸਿਕਿਉਰਿਟੀਜ਼ ਆ, ਉਸ ਫਰਾਡ ਦੇ ਲੱਗੇ ਸੀਗੇ। ਦੱਸਿਆ ਜਾ ਰਿਹਾ ਕਿ ਤਕਰੀਬਨ ਉਹਨੇ 1000 ਲੋਕਾਂ ਦੇ ਜਿਹੜੇ ਖਾਤੇ ਸੀਗੇ, ਜਿਨ੍ਹਾਂ ਦੇ ਵਿੱਚੋਂ 50 ਜਿਹੜੇ ਨੇ ਸੈਂਟਰਲ ਇਲੀਨੋਇਸ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਵਿੱਚੋਂ, ਤੇ ਉਹਨਾਂ ਨੇ ਇਹਦੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਇਸ ਬੰਦੇ ਨੇ ਉਹਨਾਂ ਦੀ ਇਨਵੈਸਟਮੈਂਟ ਦੇ ਨਾਲ ਕਈ ਹੋਰ ਜਿਹੜੀਆਂ ਦੇਣਦਾਰੀਆਂ ਸੀ ਉਹ ਨਿਬੇੜ ਲਈਆਂ, ਜਾਂ ਕੰਪਨੀ ਨੂੰ ਇਸ ਤਰੀਕੇ ਦੇ ਨਾਲ ਇਹਨੇ ਚਲਾਇਆ, ਜਾਂ ਉਹਨਾਂ ਫੰਡਸ ਨੂੰ ਇਸ ਤਰੀਕੇ ਦੇ ਨਾਲ ਵਰਤਿਆ ਕਿ ਇਨਵੈਸਟਰਸ ਨੂੰ ਘੱਟੋ ਘੱਟ 22.5 ਮਿਲੀਅਨ ਜਿਹੜੇ ਨੇ ਉਹ ਬਾਰਲੈਟ ਦੀ ਸਕੀਮ ਦੇ ਵਿੱਚੋਂ ਉਹਨਾਂ ਦੇ ਜਿਹੜੇ ਆ ਉਹ ਖੂਹ ਖਾਤੇ ਚਲੇ ਗਏ। ਸੋ ਉਹਨਾਂ ਦੇ ਨਾਲ ਧੋਖਾਧੜੀ, ਉਹਨਾਂ ਦੇ ਨਾਲ ਵਿੱਤੀ ਫਰਾਡ ਦੇ ਮਾਮਲੇ ਦੇ ਵਿੱਚ ਹੁਣ ਜਿਹੜਾ ਬ੍ਰੈਟ ਬਾਰਲੈਟ ਆ, ਉਹਨੂੰ 15 ਸਾਲ ਜਿਹੜੇ ਨੇ ਫੈਡਰਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਸਟੇਟ ਰਿਪਬਲਿਕਨ ਹੋਣ ਵੱਲ ਨੂੰ ਵੱਧ ਰਹੀ ਹੈਗੀ ਆ, ਤੇ ਕੈਲੀਫੋਰਨੀਆ ਦੇ ਰਿਪਬਲਿਕਨ ਕਾਕਸ ਦੇ ਮੈਂਬਰ ਜਿਹੜੇ ਆ ਉਹ ਦਵਾ ਦਵ ਜਿਹੜੇ ਆ ਵੱਧ ਰਹੇ ਹੈਗੇ ਆ।
ਇੱਕ ਟਾਈਮ ਦੇ ਉੱਤੇ ਤਾਂ ਫ੍ਰਿਜ਼ਨੋ ਏਰੀਏ ਦੇ ਵਿੱਚ ਜਦੋਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਪਹੁੰਚੇ ਸੀ, ਉਹ ਕਹਿੰਦੇ ਵੀ ਮੈਂ ਬਹੁਤ ਹੈਰਾਨ ਆ ਵੀ ਕੈਲੀਫੋਰਨੀਆ ਦਾ ਵੱਡਾ ਹਿੱਸਾ ਜਿਹੜਾ ਆ ਉਹ ਰੈੱਡ ਹੋ ਗਿਆ। ਇਹ ਕਿਸ ਤਰ੍ਹਾਂ ਰੈੱਡ ਹੋਇਆ, ਇਹ ਉਹਨਾਂ ਨੂੰ ਵੀ ਪਤਾ ਆ ਵੀ ਜੋ ਉਹਨਾਂ ਦੀਆਂ ਪਾਲਿਸੀਆਂ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਲਾਗੂ ਕੀਤੀਆਂ ਸੀਗੀਆਂ। ਰਿਪਬਲਿਕਨ ਕਾਕਸ ਕੈਲੀਫੋਰਨੀਆ ਦੇ ਵਿੱਚ ਮੋਰ ਡਾਇਵਰਸ ਹੋ ਰਹੀ ਆ, ਜਿਨ੍ਹਾਂ ਦੇ ਵਿੱਚ ਲਟੀਨੋ ਮੂਲ ਦੇ, ਏਸ਼ੀਅਨ ਅਮਰੀਕਨ ਮੂਲ ਦੇ ਲੋਕ ਧੜਾ ਧੜ ਜੁਆਇਨ ਕਰ ਰਹੇ ਆ। 3 ਡੈਮੋਕ੍ਰੈਟਿਕਲੀ ਹੈਲਡ ਸੀਟ ਫਲਿਪ ਵੀ ਹੋ ਗਈਆਂ ਜੋ ਕੈਲੀਫੋਰਨੀਆ ਦੀਆਂ ਹੈਗੀਆਂ ਆ। ਤੇ ਇਸ ਤੋਂ ਬਿਨਾਂ ਇੱਕ ਕੈਲੀਫੋਰਨੀਆ ਦਾ ਡੈਮੋਕ੍ਰੈਟਿਕ ਸੈਨੇਟਰ, ਉਸ ਨੂੰ ਵੀ ਅਨਸੀਟ ਕੀਤਾ ਗਿਆ ਆ 1980 ਤੋਂ ਬਾਅਦ ਪਹਿਲੀ ਵਾਰੀ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ, ਈਵਨ ਦੋ ਡੈਮੋਕ੍ਰੇਟ ਹਜੇ ਵੀ ਸੁਪਰ ਮੈਜੋਰਿਟੀ ਲੈਜਿਸਲੇਚਰ ਦੇ ਵਿੱਚ ਕੰਟਰੋਲ ਕਰਦੇ ਹੈਗੇ ਆ, ਪਰ 3 ਸੀਟਾਂ ਦਾ ਰਿਪਬਲਿਕਨ ਵੱਲ ਫਲਿਪ ਹੋ ਜਾਣਾ ਤੇ ਲਤੀਨੋ ਤੇ ਬਲੈਕ ਵੋਟਰਸ ਦਾ ਵੱਡੀ ਗਿਣਤੀ ਦੇ ਵਿੱਚ ਡੋਨਲਡ ਟਰੰਪ ਹੋਣਾ ਨੂੰ ਵੋਟ ਪਾਣਾ, ਇਹ ਇੱਕ ਬਹੁਤ ਵੱਡਾ ਜਿਹੜਾ ਆ ਹੁਣ ਫਿਕਰਮੰਦੀ ਵਾਲੀ ਗੱਲ ਆ ਡੈਮੋਕ੍ਰੇਟਸ ਦੇ ਲਈ। ਡੈਮੋਕ੍ਰੇਟਸ ਦੀਆਂ ਪਾਲਿਸੀਆਂ ਫੇਲ ਹੋਈਆਂ ਆ ਤੇ ਉਹ ਹੁਣ ਫਰਸਟ੍ਰੇਟਡ ਵੀ ਹੈਗੇ ਆ। ਰਿਪਬਲਿਕਨ ਕਾਕਸ ਜਿਹਦੇ ਵਿੱਚ ਕਹਿੰਦੇ ਵੀ 50% ਦੇ ਕਰੀਬ ਹੁਣ ਨਾਨ ਵਾਈਟ ਮੈਂਬਰ ਆ, ਸੋ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਆਪਾਂ ਕਿਹੜੇ ਜਿਹੜੇ ਲੋਕ ਆ ਉਹਨਾਂ ਦੇ ਵਿੱਚੋਂ ਹੀ ਆਪਾਂ ਚੁਣਨੇ ਹੈਗੇ ਆ। ਤੇ ਕੈਲਮੈਟ ਡਿਜੀਟਲ ਡੈਮੋਕ੍ਰੇਸੀ ਡਾਟਾਬੇਸ ਦੇ ਮੁਤਾਬਕ ਅਨਆਫੀਸ਼ੀਅਲ ਰਿਜ਼ਲਟ ਜੋ ਆਏ ਆ, ਕਹਿੰਦੇ ਭਈ 27 ਵਿੱਚੋਂ 13 ਜਿਹੜੇ ਲੈਜਿਸਲੇਟਿਵ ਰਿਪਬਲਿਕਨਸ ਆ ਉਹ ਨਾਨ ਵਾਈਟ ਆ, ਤੇ ਕਾਕਸ ਦੇ ਵਿੱਚ ਮੋਰ ਦੈਨ ਹਾਫ ਨਾਨ ਵਾਈਟ ਲੋਕ ਹੈਗੇ ਆ। 2 ਏਸ਼ੀਅਨ ਅਮਰੀਕਨ ਰਿਪਬਲਿਕਨ, ਸੈਨੇਟਰ ਜੈਨੇਟ ਨਿਊਨ ਤੇ ਅਸੈਂਬਲੀ ਮੈਂਬਰ ਵਿੰਸ ਫੋਂਗ, ਇਹਨਾਂ ਨੇ ਜਿਹੜੀ ਇਲੈਕਸ਼ਨ ਆ ਉਹ ਵੀ ਪਿਛਲੇ ਮਹੀਨੇ ਜਿੱਤੀ ਹੈਗੀ ਆ। ਜੋਨਸ ਦੇ ਮੁਤਾਬਕ 10 ਦੇ ਵਿੱਚੋਂ 6 ਸੈਨੇਟ ਰਿਪਬਲਿਕਨ ਜਿਹੜੀਆਂ ਬੀਬੀਆਂ ਆ, 3 ਬੀਬੀਆਂ ਜਿਹੜੀਆਂ ਹੈਗੀਆਂ ਆ ਉਹ ਲਤੀਨੋ ਮੂਲ ਦੀਆਂ ਹੈਗੀਆਂ ਆ। ਜੋਨਸ ਨੇ ਸਟੇਟਮੈਂਟ ਜਾਰੀ ਕੀਤੀ ਆ ਜਿਸ ਟਾਈਮ ਦੇ ਉੱਤੇ ਔਰੇਂਜ ਕਾਉਂਟੀ ਡੈਮੋਕ੍ਰੇਟ ਸੈਨੇਟਰ ਜੋਸ਼ ਨਿਊਮਨ ਨੇ ਕੰਸੀਡ ਕਰ ਲਈ ਆਪਣੀ ਜਿਹੜੀ ਸੀਟ ਆ ਉਹ ਸਟੀਵਨ ਚੋਈ ਨੂੰ, ਕੋਰੀਅਨ ਅਮਰੀਕਨ ਫਾਰਮਰ ਅਸੈਂਬਲੀ ਮੈਂਬਰ ਆ ਜੋ ਉਹ ਰਿਪਬਲਿਕਨ ਹੈਗਾ। ਇਸ ਤੋਂ ਬਿਨਾਂ 2 ਹੋਰ ਫਲਿਪਡ ਸੀਟਸ ਜਿਹੜੀਆਂ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਲਟੀਨੋ ਮੈਜੋਰਿਟੀ ਇੰਪੀਰੀਅਲ ਤੇ ਕੋਚੇਲਾ ਵੈਲੀ, ਉੱਥੇ ਰਿਪਬਲਿਕਨ ਜੈਫ ਗੋਨਜ਼ਾਲਸ ਨੇ ਡੈਮੋਕ੍ਰੇਟ ਜਿਹੜਾ ਉਹਨਾਂ ਦਾ ਓਪੋਨੈਂਟ ਆ 35th ਅਸੈਂਬਲੀ ਡਿਸਟ੍ਰਿਕਟ ਦੇ ਵਿੱਚ ਉਸ ਨੂੰ 14 ਪੁਆਇੰਟ ਦੇ ਫਰਕ ਦੇ ਨਾਲ ਹਰਾਇਆ ਹੈਗਾ, ਜਿੱਥੇ ਕਿ 70% ਲਟੀਨੋ ਮੂਲ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ। ਸੋ ਇਸੇ ਤਰ੍ਹਾਂ ਹੋਰ ਜਿਹੜੀਆਂ ਕਈ ਜਿਹੜੇ ਰਿਜ਼ਲਟਸ ਆ ਉਹ ਆ ਰਹੇ ਹੈਗੇ ਆ, ਕਿੱਦਾਂ ਜਿਹੜੇ ਲਤੀਨੋ ਤੇ ਕਾਲੇ ਮੂਲ ਦੇ ਲੋਕਾਂ ਨੇ ਰਿਪਬਲਿਕਨਸ ਨੂੰ ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਵੋਟਾਂ ਵੱਡੀ ਗਿਣਤੀ ਦੇ ਵਿੱਚ ਪਾਈਆਂ ਹੈਗੀਆਂ। ਜੀ, ਅਗਲੀ ਜਿਹੜੀ ਖਬਰ ਆ ਲਾਸ ਐਂਜਲਸ ਤੋਂ ਆ ਰਹੀ ਹੈ। ਬੜੀ ਮੰਦਭਾਗੀ ਖਬਰ ਹੈ ਜਿਹਦੇ ਵਿੱਚ ਇੱਕ ਸਾਈਕਲ ਸਵਾਰ ਦੀ ਜਿਹੜੀ ਦਰਦਨਾਕ ਮੌਤ ਹੋਈ ਆ। ਦੱਸਿਆ ਜਾ ਰਿਹਾ ਕਿ ਇਹ ਜਿਹੜੀ ਦਰਦਨਾਕ ਹਾਦਸਾ ਵਾਪਰਿਆ ਉਹ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਦੱਸਣ ਦੇ ਮੁਤਾਬਕ 40 ਜਿਹੜੇ ਸਾਈਕਲ ਸਵਾਰ ਆ ਉਹਨਾਂ ਦਾ ਗਰੁੱਪ ਸੀਗਾ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਬਲੂ BMW ਦਾ ਕੋਈ ਸਵਾਰ ਸੀਗਾ, ਉਸ ਨੇ ਫਿਗੂਰਾ ਜਿਹੜੀ ਸਟਰੀਟ ਆ ਮਾਰਟਿਨ ਲੂਥਰ ਕਿੰਗ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ, ਉੱਥੇ ਉਸਨੇ ਇਹਨਾਂ ਸਾਰਿਆਂ ਨੂੰ ਟੱਕਰ ਮਾਰ ਦਿੱਤੀ, ਜਿਹਦੇ ਵਿੱਚ ਇੱਕ 16 ਸਾਲਾ ਜਿਹੜਾ ਨੌਜਵਾਨ ਮੁੰਡਾ ਉਹਦੀ ਮੌਤ ਹੋ ਗਈ। ਇਹ ਘਟਨਾ BMO ਸਟੇਡੀਅਮ ਦੇ ਲਾਗੇ ਛਾਗੇ ਵਾਪਰੀ ਆ। ਹੁਣ ਇਸ ਮਾਮਲੇ ਦੇ ਵਿੱਚ ਲਾਸ ਐਂਜਲਸ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇਸ ਬੰਦੇ ਦਾ ਜਿਹੜਾ ਭੱਜ ਗਿਆ ਹਿੱਟ ਐਂਡ ਰਨ ਦੇ ਮਾਮਲੇ ਨੂੰ ਅੰਜਾਮ ਦੇ ਕੇ ਉਸ ਦੇ ਮਾਮਲੇ ਦੇ ਵਿੱਚ ਅਰੈਸਟ ਵਾਰੰਟ ਜਿਹੜਾ ਉਹ ਇਸ਼ੂ ਕੀਤਾ। 16 ਸਾਲਾ ਜਿਹੜਾ ਵਿਕਟਮ ਹੈ, ਜਿਹੜਾ ਪੀੜਤ ਹੈ, ਉਹਦੀ ਜਿਹੜੀ ਪਛਾਣ ਆ ਉਹ ਜੋਨਾਥਨ ਜੂਨੀਅਰ ਫਲੋਰਸ ਦੇ ਰੂਪ ਦੇ ਵਿੱਚ ਹੋਈ ਹੈ ਤੇ ਉਹ ਫਸ ਗਿਆ ਸੀ ਬਹੁਤ ਬੁਰੇ ਤਰੀਕੇ ਦੇ ਨਾਲ ਬਲੈਕ ਹੋਂਡਾ ਸਡਾਨ। ਹਾਲਾਂਕਿ ਬਲੂ BMW ਦਾ ਵੀ ਇਸ ਮਾਮਲੇ ਦੇ ਵਿੱਚ ਨਾਂ ਆ ਰਿਹਾ, ਪਰ ਉਸ ਨੂੰ ਜਦੋਂ ਇਹਨੇ ਟੱਕਰ ਮਾਰੀ ਤਾਂ ਉਹ ਬਹੁਤ ਬੁਰੇ ਤਰੀਕੇ ਨਾਲ ਫਸ ਗਿਆ ਸੀਗਾ ਬਲੈਕ ਹੋਂਡਾ ਸਡਾਨ ਕਾਰ ਦੇ ਵਿਚਾਲੇ। ਜਿਹੜੇ ਦੂਜੇ ਦੋਨੇ ਡਰਾਈਵਰ ਆ, ਇੱਕ ਦੇ ਕਰਕੇ ਤਾਂ ਹਾਦਸਾ ਵਾਪਰਿਆ, ਪਰ ਦੋਨੇ ਡਰਾਈਵਰ ਜਿਹੜੇ ਨੇ ਉਹ ਸੀਨ ਤੋਂ ਭੱਜ ਗਏ ਸੀਗੇ। ਇਹ ਜਿਹੜਾ ਨੌਜਵਾਨਾਂ ਦਾ 40-50 ਬਾਈਸਾਈਕਲ ਸਵਾਰ ਜਿਹੜੇ ਸੀਗੇ ਉਹ ਉਹਨਾਂ ਦੀ ਮੰਜ਼ਿਲ ਹਾਲੇ ਕਾਫੀ ਦੂਰ ਦੱਸੀ ਜਾ ਰਹੀ ਹੈ। ਜਿਹੜੇ ਕਿ ਪੁਲਿਸ ਡਿਪਾਰਟਮੈਂਟ ਦੇ ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਰੋਡਰਿਗਜ਼ ਹੈ, ਜੋਨਾਥਨ ਅੰਟੋਨੀਓ ਰੋਡਰਿਗਜ਼ 28 ਸਾਲ ਦੀ ਉਮਰ ਹੈ, ਇਹਨੂੰ ਚਾਰਜ ਕੀਤਾ ਗਿਆ ਮਰਡਰ, ਫੈਲਨੀ, ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ। ਤੇ ਇਹਨੇ ਜਿਹੜਾ
ਫੋਟੋ ਆ ਉਹ ਰੋਡਰਿਗਸ ਦੀ ਹਾਲੇ ਕੋਈ ਰਿਲੀਜ਼ ਜਿਹੜੀ ਆ ਉਹ ਨਹੀਂ ਕੀਤੀ। CHP ਇਸ ਮਾਮਲੇ ਦੀ ਜਿਹੜੀ ਹੈ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਜੋਨਾਥਨ ਰੋਡਰਿਗਸ ਨੂੰ ਕਿਹਾ ਜਾ ਰਿਹਾ ਕਿ ਉਹ ਬੇਸ਼ੱਕ ਸੀਨ ਤੋਂ ਭੱਜ ਗਿਆ, ਪਰ ਹੁਣ ਉਸ ਨੂੰ ਸਰੈਂਡਰ ਜਿਹੜਾ ਉਹ ਕਰ ਦੇਣਾ ਚਾਹੀਦਾ। ਸੈਨ ਫਰਾਂਸਿਸਕੋ ਦੇ ਵਿੱਚ ਵੀਜ਼ਾ ਕੰਪਨੀ ਜੋ ਆ ਉਸ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਣੇ ਲੋਕਾਂ ਨੂੰ ਲੇ ਆਫ ਕੀਤਾ ਆ। ਹਾਲਾਂਕਿ $19.7 ਬਿਲੀਅਨ ਦਾ ਵੀਜ਼ਾ ਕੰਪਨੀ ਜਿਨ੍ਹਾਂ ਦਾ ਹੈੱਡ ਆਫਿਸ ਫੋਸਟਰ ਸਿਟੀ ਕੈਲੀਫੋਰਨੀਆ 'ਚ ਆ, ਉਹਨਾਂ ਨੂੰ ਪ੍ਰੋਫਿਟ ਹੋਇਆ ਹੈਗਾ। ਸੈਨ ਫਰਾਂਸਿਸਕੋ ਵੀਜ਼ਾ ਕੰਪਨੀ ਦੇ ਬੁਲਾਰੇ ਨੇ ਇਹ ਦੱਸਿਆ ਆ ਵੀ ਜੋ ਇੱਕ ਮੋਨੋਪੋਲੀ ਲਾਸੂਟ ਫਾਈਲ ਕੀਤਾ ਗਿਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਉਹਨਾਂ ਦੇ ਅਗੇਂਸਟ, ਉਸ ਕਰਕੇ ਜਿਹੜੇ ਆਪਾਂ 192 ਦੇ ਕਰੀਬ ਸੈਨ ਮਟੇਓ ਦੇ ਵਿੱਚ ਤੇ 10 ਦੇ ਕਰੀਬ ਮਿਸ਼ਨ ਵੇ ਏਰੀਏ ਦੇ ਵਿੱਚ ਤੇ 91 ਹੋਰ ਜਿਹੜੇ ਬੇ ਏਰੀਆ ਦੇ ਵਿੱਚ ਇਹਨਾਂ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਵੀਜ਼ਾ ਦੀ ਅਪਰ ਮੈਨੇਜਮੈਂਟ ਵਿੱਚੋਂ ਵੀ ਕਈ ਲੋਕ ਜਿਹੜੇ ਆ ਲੇ ਆਫ ਕੀਤੇ ਜਾਣਗੇ, ਜਿਨ੍ਹਾਂ 'ਚ ਵਾਈਸ ਪ੍ਰੈਜ਼ੀਡੈਂਟ, ਡਾਇਰੈਕਟਰ, ਇਸ ਮੂਲ ਦੇ ਲੋਕ ਵੀ ਜੋ ਹੈਗੇ ਆ। ਜੀ, ਆਪਣਾ ਖਬਰਾਂ ਦਾ ਜਿਹੜਾ ਸਮਾਂ ਜੀ ਉਹ ਸਮਾਪਤੀ ਵੱਲ ਤੇ ਜਾਂਦੇ ਜਾਂਦੇ ਜਿਹੜੀ ਕਰੰਸੀ ਤੇ ਐਕਸਚੇਂਜ ਦੀ ਜਿਹੜੀ ਗੱਲਬਾਤ ਆ ਉਹ ਕਰਦੇ ਚਲੇ ਜੀ। ਸੋ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਹਾਂ ਤੇ ਤੁਸੀਂ ਫਿਰ ਕਰੰਸੀ ਦੀ ਗੱਲਬਾਤ ਕਰਿਓ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ S&P ਇੰਡੈਕਸ ਜਿਹੜਾ ਆ ਉਹ ਅੱਜ ਜਿਹੜਾ ਆ ਡਾਊਨ ਗਿਆ ਹੈਗਾ 22.99 ਤੇ ਕਲੋਜ਼ ਹੋਇਆ 5998.74 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 138.25 ਤੇ ਕਲੋਜ਼ ਹੋਇਆ 44722.06 ਦੇ ਉੱਤੇ। ਨੈਸਡੈਕ ਡਾਊਨ ਗਿਆ 115.10 ਤੇ ਕਲੋਜ਼ ਹੋਇਆ 19060.48 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਕਿ ਉਸ ਡਾਲਰ ਦੀ ਕੀਮਤ ਕੈਨੇਡਾ ਦੇ $1.40 ਦੇ ਬਰਾਬਰ, ਇੰਡੀਆ ਦੇ $84 ਤੇ 42 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $278 ਦੇ ਬਰਾਬਰ $1 ਦੀ ਕੀਮਤ ਰਹੀ ਹੈ। ਇਹਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਇੱਕ ਅਹਿਮ ਜਾਂਦੇ ਇੱਕ ਵਾਰੀ ਬੇਨਤੀ ਜ਼ਰੂਰ ਕਰਦੇ ਜਾਈਏ, ਥੈਂਕਸ ਗਿਵਿੰਗ ਆ, ਕ੍ਰਿਸਮਸ ਆਉਂਦੀ ਆ, ਜਿਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਹੋਰਨਾਂ ਨੂੰ ਗਿਫਟ ਦਿੰਦੇ ਆ ਤੇ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਰੇਡੀਓ ਸੈਟਸ ਹੈਗੇ ਆ ਉਹ ਲਗਭਗ ਜਿਹੜੇ ਕੈਲੀਫੋਰਨੀਆ 'ਚ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ 15 ਦੇ ਕਰੀਬ, ਉਹ ਸਾਰੇ ਸ਼ਹਿਰਾਂ ਦੇ ਵਿੱਚ ਰੇਡੀਓ ਸੈਟਸ ਪਹੁੰਚੇ ਹੋਏ ਆ। ਉੱਥੋਂ ਲੈ ਸਕਦੇ, ਜਿਹੜੇ ਦੂਰ ਦਰਾਡੇ ਰਹਿੰਦੇ ਆ ਜਾਂ ਤੁਹਾਡੇ ਜਿਹੜੇ ਰਿਸ਼ਤੇਦਾਰ ਆ ਦੁਨੀਆ 'ਚ ਕਿਹੜੇ ਵੀ ਮੁਲਕ 'ਚ ਰਹਿੰਦੇ ਆ, ਉਹ ਇੰਟਰਨੈਟ ਦੇ ਰਾਹੀਂ ਜਿਹੜਾ ਇੰਟਰਨੈਟ ਰੇਡੀਓ ਸੈਟਸ ਆ ਉਹਨਾਂ ਦੀ ਸੇਮ ਕੀਮਤ ਰੱਖੀ ਗਈ ਆ। ਕੋਈ ਉਹਦੇ ਤੇ ਆਪਾਂ ਸ਼ਿਪਿੰਗ ਵੀ ਜਿਹੜੀ ਆ ਫ੍ਰੀ ਰੱਖੀ ਆ ਇਸ ਵਾਰ, ਤੇ ਉਹ ਤੁਸੀਂ ਆਰਡਰ ਕਰ ਸਕਦੇ ਹੋ ਤਾਂ ਕਿ ਜਿਹੜੇ ਗਿਫਟ ਦਿਓ ਅਗਲੇ ਯਾਦ ਵੀ ਰੱਖਣ ਵੀ ਹਾਂ ਸਾਨੂੰ ਇਦਾਂ ਦਾ ਗਿਫਟ ਮਿਲਿਆ ਸੀ, ਜਿਹੜਾ ਸਵੇਰੇ ਸ਼ਾਮ ਗੁਰਬਾਣੀ, ਖਬਰਾਂ, ਸਿਹਤ ਸੰਭਾਲ, ਇਮੀਗ੍ਰੇਸ਼ਨ, ਟਰੱਕਿੰਗ, ਹਰ ਇੱਕ ਜਿਹੜਾ ਜੋ ਕੁਝ ਵਾਪਰਿਆ ਦੁਨੀਆ 'ਚ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਹੈਗੀ ਆ। ਸੋ ਉਹ ਇੰਟਰਨੈਟ ਰੇਡੀਓ ਸੈਟਸ ਆਰਡਰ ਕਰਨ ਦੇ ਲਈ ਕਾਲ ਕਰ ਲਿਓ 408 272 5200 ਤੇ 4082725200 ਤੁਹਾਡੇ ਘਰੇ ਜਿਹੜੇ ਆ ਉਹ ਪਹੁੰਚ ਜਾਣੇ ਹੈਗੇ ਆ। ਤੇ ਜ਼ਰੂਰ ਕਿਉਂਕਿ ਹੁਣ ਇਸ ਤੋਂ ਬਾਅਦ ਆਪਾਂ ਹੋਰ ਰੇਡੀਓ ਸੈਟਸ ਆਰਡਰ ਨਹੀਂ ਕਰਨੇ। ਸਵੇਰੇ ਖਬਰਾਂ ਤੁਸੀਂ ਸੁਣੀਆਂ ਸੀਆਂ, ਟਰੰਪ ਉਹਨਾਂ ਨੇ ਟੈਕਸ ਬਹੁਤ ਵਧਾ ਦੇਣਾ ਆ ਤੇ ਮਹਿੰਗਾ ਬਹੁਤ ਹੋ ਜਾਣਾ। ਸੋ ਕੋਲ ਜਿਹੜਾ ਕੋਈ ਵੀ ਪੈਸਾ ਪਾ ਕੇ ਕਾਮਯਾਬ ਨਹੀਂ ਹੁੰਦਾ ਤੇ ਇਸ ਕਰਕੇ ਆਪਾਂ 2010 ਤੋਂ ਲੈ ਕੇ ਹੁਣ ਤੱਕ 14 ਸਾਲਾਂ 'ਚ ਜੋ ਪ੍ਰਾਈਸ ਉਸ ਟਾਈਮ ਦੇ ਉੱਤੇ ਸੀ ਇੰਟਰਨੈਟ ਰੇਡੀਓ ਸੈਟਸ ਦੀ, ਹੁਣ ਵੀ ਉਹੀ ਆ। ਸੋ ਸਾਰੇ ਜਾਣੇ ਜਿੰਨੇ ਵੀ ਸੁਣ ਰਹੇ ਆ, ਆਪਣੇ ਰਿਸ਼ਤੇਦਾਰ, ਦੋਸਤ, ਮਿੱਤਰ, ਸਾਰਿਆਂ ਨੂੰ ਮੇਕ ਸ਼ੋਰ ਕਰੋ ਸਾਰਿਆਂ ਕੋਲ ਰੇਡੀਓ ਸੈਟਸ ਹੈਗੇ ਆ। ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਖਰੀਦ ਲਓ ਜਾਂ ਉਹਨਾਂ ਨੂੰ ਗਿਫਟ ਲੈ ਕੇ ਦੇ ਦਿਓ ਤੇ ਸਭ ਤੋਂ ਵਧੀਆ ਗਿਫਟ ਹੋਊਗਾ ਕਿਉਂਕਿ ਆਪਾਂ ਸ਼ਿਪਿੰਗ ਚਾਰजेस ਜਿਹੜੇ ਆ ਉਹ ਇਸ ਵਾਰੀ ਨਹੀਂ ਲੈ ਰਹੇ ਹੈਗੇ, ਉਹ ਅਸੀਂ ਆਪਣੀ ਜੇਬ 'ਚੋਂ ਪਾ ਰਹੇ ਆ। ਕਾਲ ਕਰ ਸਕਦੇ ਹੋ 408 272 5200 ਤੇ। ਜੀ, ਇਸ ਦੇ ਨਾਲ ਹੀ ਮੈਨੂੰ ਪ੍ਰਵੀਨ ਸ਼ਰਮਾ ਨੂੰ ਤੇ ਹਰਜੋਤ ਸਿੰਘ ਨੂੰ ਇੱਥੇ ਦਿਓ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA।